ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਸਿਹਤ ਸੰਭਾਲ ਵੀਰਵਾਰ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਘਰੇਲੂ ਨੁਸਖੇ ਹੋਮ ਰੈਮਡੀਜ਼ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ। ਜਗਵੀਰ ਜੀ ਆਪਣੇ ਨਾਲ ਜੁੜਦੇ ਨੇ ਅਤੇ ਉਹ ਇਸ ਦੇ ਬਾਰੇ ਆਪਾਂ ਨੂੰ ਜਾਣਕਾਰੀਆਂ ਸਾਂਝੀਆਂ ਕਰਦੇ ਨੇ। ਦੱਸ ਜਾਈਏ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ, ਸਿਰਫ ਘਰੇਲੂ ਨੁਸਖੇ ਹੋਮ ਰੈਮਡੀਜ਼ ਹੀ ਜਿਹੜੀਆਂ ਸ਼ੇਅਰ ਕੀਤੀਆਂ ਜਾਂਦੀਆਂ। ਅਤੇ ਆਓ ਗੱਲਬਾਤ ਕਰਦੇ ਹਾਂ ਜਗਵੀਰ ਜੀ ਦੇ ਨਾਲ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੇ ਵੀ ਸਤਿ ਸ੍ਰੀ ਅਕਾਲ। ਤੇ ਅੱਜ ਸਾਰਿਆਂ ਤੋਂ ਗੱਲ ਪਹਿਲਾਂ ਕਰਦੇ ਆਪਾਂ ਅਲਸਰ ਦੀ ਪੁੱਛਦੇ ਸੀਗੇ। ਅਲਸਰ ਵਾਸਤੇ ਤਾਂ ਜੀ ਤੁਸੀਂ ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਆਪਾਂ ਮਸਾਲੇ ਤੇਜ਼ ਯੂਜ਼ ਕਰਦੇ ਹੈਗੇ ਉਹ ਬੰਦ ਕਰਨੇ ਹੈਗੇ। ਫਿਰ ਆਪਣੇ ਸਿਗਰਟ ਜਿਹੜੇ ਪੀਂਦੇ ਆ ਉਹ, ਕੌਫੀ, ਸ਼ਰਾਬ, ਇਹ ਚੀਜ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ ਜੀ। ਉਸ ਤੋਂ ਬਾਅਦ ਤੁਸੀਂ ਇਹਦਾ ਇਲਾਜ ਹੈਗਾ ਉਹਨੇ, ਤੁਸੀਂ ਜਿਹੜਾ ਪੇਠਾ ਹੁੰਦਾ, ਜਿਹਦੀ ਪੇਠੇ ਦੀ ਮਠਿਆਈ ਬਣਦੀ ਹੈਗੀ, ਐਸ਼ ਗੋਲਡ ਕਹਿੰਦੇ ਉਹਨੂੰ, ਉਹਦਾ ਜੂਸ ਕੱਢ ਕੇ ਤੁਸੀਂ ਪੀਓ। ਇਹਦੇ ਨਾਲ ਸਾਰੀ ਜਿਹੜੀ ਜਲਨ ਹੈ ਪੇਟ 'ਚ ਜਾਂ ਕਲੇਜੇ 'ਚ ਜਿਸ ਤਰ੍ਹਾਂ ਹੁੰਦੀ ਉਹ ਠੀਕ ਹੋ ਜਾਂਦੀ। ਇਹਦੇ ਨਾਲ ਜਿਹੜੇ ਪੱਕੇ ਹੋਏ ਚੌਲ ਹੁੰਦੇ ਆਪਣੇ, ਜਿਸ ਤਰ੍ਹਾਂ ਚੌਲ ਆਪਾਂ ਬਣਾਉਂਦੇ, ਥੋੜ੍ਹੇ ਚੌਲ ਬਣਾ ਕੇ ਉਹਨਾਂ ਨੂੰ ਜਿੰਨੇ ਤੁਸੀਂ ਖਾ ਸਕਦੇ ਹੈਗੇ ਉਨੇ ਤੁਸੀਂ ਆਪਣੇ ਪਾਣੀ ਵਿੱਚ ਭਿਓ ਦੇਣੇ ਆ ਰਾਤ ਨੂੰ, ਉਬਲੇ ਹੋਏ ਚੌਲ ਜੀ। ਉਹਦੇ ਵਿੱਚੋਂ ਤੁਸੀਂ ਆਪਣੇ 2 ਚਮਚੇ ਮੇਥੀ ਦੇ ਪਾ ਦੇਣੇ ਹੈਗੇ, ਉਹ ਭਿਓ ਕੇ ਰੱਖ ਦੇਣੇ ਹੈਗੇ। ਜਿਸ ਤਰ੍ਹਾਂ ਉਹਨਾਂ ਕੁ ਪਾਣੀ ਪਾਉਣਾ ਹੈ ਉਹਨੇ ਵੀ ਸਭ ਭਿੱਜ ਜਿਵੇਂ ਜਾਂ ਐਂ ਕਰਨੇ ਹੈਗੇ। ਉਹ ਸਵੇਰ ਨੂੰ ਉੱਠ ਕੇ ਤੁਸੀਂ ਖਾਣੇ ਹੈਗੇ। ਜਿਹੜਾ ਪਾਣੀ ਪੂਣੀ ਹੈਗਾ ਉਹ ਵੀ ਆਪਣੇ ਤੁਸੀਂ ਪਹਿਲਾਂ ਚੌਲਾਂ ਨੂੰ ਧੋ ਲਈਓ ਥੋੜ੍ਹਾ ਜਿਹਾ, ਉਬਲੇ ਹੋਏ ਹੋਣਗੇ ਉਹ ਤਾਂ ਬਣੇ ਹੋਏ ਹੋਣਗੇ ਆਲਰੇਡੀ, ਬਸ ਉਹ ਤੁਸੀਂ ਖਾਣੇ ਹੈਗੇ ਜੀ। ਇਹ ਵਧੀਆ ਚੀਜ਼ ਹੈਗੀ। ਫਿਰ ਤੁਸੀਂ ਰੋਟੀ ਖਾਣੇ ਦੇ ਬਾਅਦ ਇੱਕ ਕੇਲਾ ਖਾ ਸਕਦੇ ਹੈਗੇ। ਫਿਰ ਜੇ ਚਿੱਟੇ ਉਬਲੇ ਹੋਏ ਚੌਲ ਹੁੰਦੇ ਇਹਨੂੰ ਤੁਸੀਂ ਦਹੀਂ ਦੇ ਵਿੱਚੋਂ ਪਾ ਕੇ ਖਾ ਸਕਦੇ ਹੈਗੇ, ਇਹ ਵੀ ਫਾਇਦੇਮੰਦ ਰਹੂਗਾ ਤੁਹਾਨੂੰ। ਅੱਛਾ, ਤੁਸੀਂ ਇਹਦੇ ਬਾਅਦ ਫਿਰ ਔਲਿਆਂ ਦਾ ਰਸ, 1-2 ਚਮਚੇ ਔਲਿਆਂ ਦਾ ਰਸ, 1 ਚਮਚਾ ਸ਼ਹਿਦ ਦਾ ਰਸ, ਇਹ ਮਿਲਾ ਕੇ ਖਾ ਲਿਆ ਕਰੋ, ਇਹ ਫਾਇਦਾ ਕਰੂਗਾ ਤੁਹਾਨੂੰ ਜੀ। ਤੇ ਉਹਨੇ ਪਾਨ ਦੇ ਪੱਤਿਆਂ ਦਾ ਰਸ ਤੁਹਾਨੂੰ ਮਿਲਦਾ, ਪਾਨ ਦੇ ਪੱਤੇ ਉਹਦਾ ਰਸ ਭਾਵੇਂ 1 ਚਮਚੇ ਵੀ ਲਓ, ਉਹ ਵੀ ਬਹੁਤ ਵਧੀਆ ਚੀਜ਼ ਰਹੂਗੀ। 2 ਛੋਟੀਆਂ ਹਾੜਾਂ ਤੇ 4 ਮਣਕੇ, ਇਹਨਾਂ ਦੀ ਚਟਨੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਜਿਹੜੇ ਕਹਿੰਦੇ ਸੀਗੇ ਆਪਣੇ, 1 ਮਿੰਟ ਜੀ। ਹਾਂਜੀ, ਵੇਰੀਕੋਨ ਵਾਸਤੇ ਪੁੱਛਦੇ ਸੀਗੇ, ਜਿਹੜੇ ਲੱਤਾਂ ਜਾਂ ਨੀਲੀਆਂ ਹੋ ਜਾਂਦੀਆਂ ਨਾੜਾਂ ਹੀ ਆ, ਉਹਦੇ ਵਾਸਤੇ ਤੁਸੀਂ 1 ਅੰਡੇ ਦੀ ਸਫੇਦੀ ਲੈਣੀ ਹੈਗੀ, ਸਫੇਦ ਪਾਰਟ, 1 ਚਮਚਾ ਤੁਸੀਂ ਹਲਦੀ ਲੈਣੀ ਹੈਗੀ, 2 ਚਮਚੇ ਵਿੱਚੋਂ ਸੀ ਸਾਲਟ ਪਾਉਣਾ ਹੈਗਾ, 2 ਚਮਚੇ ਤੁਸੀਂ ਰਾਈ ਦਾ ਪਾਊਡਰ ਪਾਉਣਾ ਹੈਗਾ, ਰਾਈ ਜਿਹੜੀ ਹੁੰਦੀ ਹੈ ਮਸਟਰਡ ਪਾਊਡਰ, ਉਹਨਾਂ ਦਾ ਪੇਸਟ ਬਣਾ ਕੇ ਤੁਸੀਂ ਉਹਨੇ ਐਨ ਚੰਗੀ ਤਰ੍ਹਾਂ ਇਹਦੇ 'ਤੇ ਮਲਣਾ ਹੈਗਾ ਅਤੇ ਉੱਪਰ 'ਤੇ ਗਰਮ ਪੱਟੀ ਜੀ ਬੰਨ ਦੇਣੀ ਹੈਗੀ। ਤੁਸੀਂ ਕਰਕੇ ਦੇਖੋ, ਇਹਦੇ ਨਾਲ ਵੀ ਬਹੁਤ ਫਰਕ ਪੈਂਦਾ ਜੀ। ਅੱਛਾ, ਜਿਹੜੇ ਕਹਿੰਦੇ ਸੀਗੇ ਆਪਣੇ ਥਾਇਰਾਇਡ ਵਾਸਤੇ ਕਹਿੰਦੇ ਸੀਗੇ, ਉਹ ਤੁਸੀਂ ਉਹਨੇ ਇਹਦੇ ਵਿੱਚੋਂ ਸ਼ਤਾਵਰ ਜਾਂ ਸ਼ਤਾਵਰੀ ਐਂ ਲਿਖਿਆ ਵਾ ਹੁੰਦਾ ਪੈਕਟ ਦੇ ਉੱਤੇ, ਉਹ ਤੁਸੀਂ ਲੈਣੀ ਖਾ ਸਕਦੇ ਹੈਗੇ 1 ਚਮਚਾ ਰੋਜ਼। ਇਹਦੇ ਵਿੱਚੋਂ ਦੂਆ ਨੂਣ ਬੰਦ ਕਰਕੇ ਸਹਿੰਦਾ ਨੂਣ ਲੱਗ ਜਾਓ ਖਾਣ। ਫਿਰ ਪਿਆਜ਼, ਚੁਕੰਦਰ, ਕਾਲਾ ਨੂਣ ਵਰਤ ਸਕਦੇ ਹੈਗੇ, ਮੂਲੀ, ਸ਼ਲਗਮ, ਫੁੱਲ ਮਖਾਣੇ, ਮਲੱਠੀ, ਇਹ ਚੀਜ਼ਾਂ ਦਾ ਤੁਸੀਂ ਜ਼ਿਆਦਾ ਯੂਜ਼ ਕਰਨਾ ਹੈਗਾ ਜੀ। ਇਹਦੇ ਵਿੱਚ ਤੁਸੀਂ ਆਪਣੇ 10 ਮੂਲਾ ਦੀ ਸਟੋਨ ਦਾ, ਉਹ ਤੁਸੀਂ 20 ਮਿਲੀਲੀਟਰ ਲੈ ਸਕਦੇ ਹੈਗੇ। ਇੱਕ ਚਨਾਰ ਗੁੱਗਲ ਦੀਆਂ ਗੋਲੀਆਂ, ਇਹ ਤੁਸੀਂ ਉਹਨੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਓ, ਇਹ ਵੀ ਇਹਦੇ ਵਿੱਚੋਂ ਫਰਕ ਪਾਉਂਦੀ ਹੈਗੀ। ਇਹਦੇ ਵਿੱਚੋਂ ਤੁਸੀਂ ਖੱਟੇ ਦਾ ਪਰਹੇਜ਼ ਰੱਖਣਾ ਹੈਗਾ, ਵੀ ਅਚਾਰ ਚੂਰ ਇਹ ਜੀ ਖੱਟਾ ਨਹੀਂ ਜ਼ਿਆਦਾ ਖਾਣਾ ਹੈਗਾ ਜੀ। ਦਹੀਂ ਵੀ ਖਾਣੀ, ਮਿੱਠੀ ਖਾਣੀ ਹੈ। ਜੇ ਫਰਿੱਜ ਮਾ ਤੇ ਡਾਇਰੈਕਟ ਜੇ ਤੁਸੀਂ ਦਹੀਂ ਫਰਿੱਜ ਮਾ ਪਈ ਆ ਬਣਵਾ ਤਾਂ ਬਾਹਰ ਰੱਖੋ। ਜਿਹੜੇ ਥਾਇਰਾਇਡ ਵਾਲੇ ਪੇਸ਼ੈਂਟ ਹੈ ਅਤੇ ਉਹ ਆਪਣੇ ਦਹੀਂ ਵੀ ਤੁਸੀਂ ਬਾਹਰ ਰੂਮ ਟੈਂਪਰੇਚਰ ਕਰਕੇ ਖਾਣੀ ਹੈ, ਨਹੀਂ ਤਾਂ ਬਾਹਰ ਹੀ ਪਈ ਰਹਿਣ ਦਿਓ ਉਹਨੂੰ, ਇਹ ਕਿਹੜਾ ਖਰਾਬ ਹੁੰਦੀ ਹੈ, ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚ ਸੁੱਕਾ ਧਨੀਆ ਤੁਹਾਨੂੰ ਚੰਗਾ ਰਹੂਗਾ, 2 ਚਮਚੇ ਸੁੱਕਾ ਧਨੀਆ ਤੁਸੀਂ ਗਲਾਸ ਨਾਲ ਭਿਓ ਕੇ ਰੱਖ ਦਿਓ, ਰਾਤ ਨੂੰ ਮਸਲ ਕੇ ਉਹਦਾ ਪਾਣੀ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹ 2 ਬਦਾਮ, 2 ਮਣਕੇ ਮੂੰਹ ਵਿੱਚ ਪਾ ਕੇ ਤੁਸੀਂ ਹੌਲੀ ਹੌਲੀ ਆਪਣੇ ਚੂਸੀ ਜਾਣੇ ਹੈਗੇ। 2 ਵਿੱਚ ਭਾਵੇਂ ਕਾਲੀਆਂ ਮਿਰਚਾਂ ਪਾ ਲਓ, ਇਹਦੇ ਵਿੱਚੋਂ ਹੌਲੀ ਹੌਲੀ ਇਹਦਾ ਰਸ ਜਿਹਾ ਚੂਸੀ ਜਾਣਾ ਇਹਦੇ ਵਿੱਚੋਂ ਚੱਬ ਕੇ, ਇਹ ਵੀ ਬਹੁਤ ਫਰਕ ਪੈਂਦਾ ਹੈ ਥਾਇਰਾਇਡ ਨੂੰ। ਜੇ ਦਿਮਾਗੀ ਵਾਸਤੇ ਪੁੱਛਦੇ ਸੀਗੇ, ਦਿਮਾਗ ਵਾਈਜ਼ ਟੈਨਸ਼ਨ ਜੀ ਰਹਿੰਦੀ ਜਾਂ ਕੋਈ ਡਿਪਰੈਸ਼ਨ ਜਿਹਾ ਰਹਿੰਦਾ ਹੈਗਾ, ਉਹ ਜਾਂ ਦਿਮਾਗ ਦੀ ਕਮਜ਼ੋਰੀ ਫੀਲ ਕਰਦੇ ਵੀ, ਉਹ ਲੈ ਸਕਦੇ ਹੈਗੇ। ਵਿੱਚੋਂ ਬ੍ਰਹਮੀ 20 ਗ੍ਰਾਮ, ਮਗਜ਼ ਖੀਰੇ ਦੇ ਬੀਜ, ਜੇ ਨਹੀਂ ਖੀਰੇ ਦੇ ਇਕੱਲੇ ਦੇ ਬੀਜ ਮਿਲਦੇ ਤਾਂ ਤੁਸੀਂ 4 ਮਗਜ਼ ਜਿਹੜੇ ਹੁੰਦੇ ਉਹ ਲੈ ਸਕਦੇ ਹੈਗੇ 10 ਗ੍ਰਾਮ,
ਪਿਸਤਾ 10 ਗ੍ਰਾਮ। ਇਹਨਾਂ ਨੂੰ ਪੀ ਕੇ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਭਾਵੇਂ ਮੋਟੀਆਂ ਗੋਲੀਆਂ ਵੱਟ ਲਓ ਜਿਸ ਤਰ੍ਹਾਂ ਛੋਲਿਆਂ ਦੀਆਂ ਹੁੰਦੀਆਂ, ਇਹ 2 ਗੋਲੀਆਂ ਸਵੇਰ ਨੂੰ ਤੁਸੀਂ ਮੂੰਹ ਪਾ ਕੇ ਚੂਸ ਕੇ ਪੁੱਤ ਦੁੱਧ ਜਿਹਾ ਪੀ ਲਓ। ਜਾਂ ਫਿਰ ਨਹੀਂ ਕੁਝ ਕਰਨਾ ਤਾਂ ਖੀਰੇ ਦੇ ਬੀਜੇ ਖਾਈ ਚੱਲੋ 1 ਚਮਚਾ, ਇਹ ਵੀ ਬਹੁਤ ਵਧੀਆ ਚੀਜ਼ ਰਹਿੰਦੀ ਇਹਦੇ ਵਾਸਤੇ। ਤੇ ਨਹੀਂ ਤਾਂ 2 ਚਮਚੇ ਤੁਸੀਂ ਸ਼ੱਕਰ ਦੇ 1 ਚਮਚਾ ਤਿਲਾਂ ਦਾ, ਇਹ ਰੋਜ਼ ਖਾਓ ਤੁਸੀਂ। ਇਹਦੇ ਨਾਲ ਮੈਂਟਲ ਪ੍ਰੋਬਲਮ ਵੀ ਦੂਰ ਹੋ ਜਾਂਦੀ ਆ, ਮੈਮਰੀ ਵੀ ਠੀਕ ਹੋ ਜਾਂਦੀ ਹੈਗੀ, ਅਤੇ ਦਿਮਾਗ ਦਾ ਪ੍ਰੈਸ਼ਰ ਜਿਹਾ ਰਹਿੰਦਾ ਉਹ ਵੀ ਠੀਕ ਹੋ ਜਾਂਦਾ ਇਹਦੇ ਨਾਲ। ਫਿਰ ਤੁਸੀਂ ਅੰਬਾਂ ਦਾ ਜੂਸ ਇਹਦੇ ਵਿੱਚੋਂ ਲੈ ਸਕਦੇ ਆ। ਅੱਧਾ ਕੁ ਕੱਪ ਤੁਸੀਂ ਆਪਣੇ ਪਾ ਲਿਆ, ਅਜੇ ਅੰਬਾਂ ਦੀ ਪਿਓਰੇ ਮਿਲ ਜਾਂਦੀ ਡੱਬਿਆਂ 'ਚ ਜੀ। ਹਾਂਜੀ, ਉਹ ਤੁਸੀਂ ਅੱਧਾ ਕੱਪ ਤੁਸੀਂ ਉਹ ਲੈ ਲਓ, ਵਿੱਚ ਉਨਾ ਕੇ ਦੁੱਧ ਪਾ ਲਓ ਤੁਸੀਂ। 1 ਚਮਚਾ ਤੁਸੀਂ ਅਦਰਕ ਦਾ ਰਸ ਪਾਉਣਾ ਹੈਗਾ ਵਿੱਚ। ਇਹ ਤੁਸੀਂ ਹੌਲੀ ਹੌਲੀ ਆਪਣੇ ਕੁੱਟ ਕਰਕੇ ਤੇ ਪੀ ਚੱਲੋ। ਇਹਦੇ ਨਾਲ ਸਾਰੇ ਵਿੱਚੋਂ ਕੋਈ ਸਿਰ ਭਾਰੀ ਰਹਿੰਦਾ ਹੋਵੇ, ਕਿਸੇ ਦਾ ਸਿਰ ਮਾਂ ਦਰਦ ਹੋਵੇ, ਅੱਖਾਂ ਅੱਗੇ ਹਨੇਰਾ ਜਾਂਦਾ ਹੋਵੇ, ਅਤੇ ਇਹਦੇ ਆਪਣੇ ਲੀਵਰ ਨੂੰ ਵੀ ਇਹਦੇ ਫਾਇਦਾ ਰਹਿੰਦਾ ਜੀ। ਇਹਦੇ ਦਿਮਾਗ ਨੂੰ ਵੀ ਫਾਇਦਾ ਕਰਦਾ, ਲੀਵਰ ਨੂੰ ਵੀ। ਫਿਰ ਸੌਂਫ ਵਧੀਆ ਚੀਜ਼ ਰਹਿੰਦੀ ਹੈ ਜੀ ਇਹਦੇ ਵਾਸਤੇ। ਸੌਂਫ ਦੀ ਤੁਸੀਂ ਚਾਹ ਬਣਾ ਕੇ ਪੀ ਲਓ, ਖੰਡ ਦੀ ਜਗ੍ਹਾ ਤੁਸੀਂ ਮਿਸ਼ਰੀ ਪਾ ਦਿਓ ਤਾਂ ਬਹੁਤ ਬੈਟਰ ਰਹੂਗਾ ਇਹਦੇ ਵਿੱਚ। ਇਹ ਤੁਸੀਂ ਉਹਨੇ ਕਰ ਸਕਦੇ ਹੈਗੇ। ਨਹੀਂ ਤਾਂ 1 ਚਮਚਾ ਤੁਸੀਂ ਸੁੱਕਾ ਧਨੀਆ ਲੈਣਾ ਹੈਗਾ, 5-6 ਚਮਚੇ ਕਾਲੇ ਛੋਲੇ ਜਿਹੜੇ ਭੁੰਨੇ ਹੋਏ ਨੇ ਉਹ ਲੈਣੇ ਹੈਗੇ, 2 ਚਮਚੇ ਉਹਨੇ ਜਾਂ 1 ਚਮਚਾ ਆਪਣੇ ਸਵਾਦ ਅਨੁਸਾਰ ਦੇਸੀ ਖੰਡ ਪਾ ਲੈਣੀ ਹੈਗੀ, 1-2 ਚਮਚਾ ਵਿੱਚੋਂ ਦੇਸੀ ਘੀ ਮਿਲਾ ਲੈਣਾ ਹੈਗਾ। ਇਹ ਤੁਸੀਂ ਮਿਕਸ ਜਿਹਾ ਕਰਕੇ ਖਾ ਲਓ, ਇਹ ਵੀ ਥਾਰੀ ਆਪਣੇ ਦਿਮਾਗੀ ਕਮਜ਼ੋਰੀ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ। ਅਤੇ ਜਿਹੜੇ ਕਹਿੰਦੇ ਤੇ ਆਪਣੇ ਇਹ ਵੀ ਬ੍ਰੇਨ ਟੌਨਿਕ ਹੈਗਾ, ਇਹ ਬਹੁਤ ਵਧੀਆ ਚੀਜ਼ਾਂ ਹੈਗੀਆਂ। ਛੋਟੀ ਇਲਾਇਚੀਆਂ ਤੁਸੀਂ ਲੈਣੀਆਂ ਹੈਗੀਆਂ ਪਾਊਡਰ, ਜਾਂ ਕੁੱਟ ਕੇ ਤੁਸੀਂ ਆਪ ਬਣਾ ਲਓ। 15 ਗ੍ਰਾਮ ਬ੍ਰਹਮੀ ਪਾਊਡਰ, 100 ਗ੍ਰਾਮ ਸ਼ੰਖ ਪੁਸ਼ਪੀ, 100 ਗ੍ਰਾਮ ਮੱਚ, 60 ਗ੍ਰਾਮ ਕੂਜਾ ਮਿਸ਼ਰੀ, 200 ਗ੍ਰਾਮ। ਇਹ ਪਾ ਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਲੈ ਲਿਆ ਕਰੋ। ਤੁਹਾਡੇ ਬ੍ਰੇਨ ਵਾਸਤੇ ਬਹੁਤ ਵਧੀਆ ਚੀਜ਼ ਰਹੂਗੀ। ਇਹ ਤੁਸੀਂ ਕਰ ਸਕਦੇ ਹੈਗੇ ਜੀ। ਜਿਹੜੇ ਹੱਥ ਪੈਰ ਪਿਛਲੇ ਵੀਕ ਰਹਿ ਗਏ ਸੀਗੇ, ਹੱਥ ਪੈਰ ਕਹਿੰਦੇ ਸੁਣਦੇ ਹੈਗੇ, ਉਹਦੇ ਵਿੱਚੋਂ ਤੁਸੀਂ 200 ਗ੍ਰਾਮ ਲੈਣਾ ਹੈਗਾ ਸ਼ਹਿਦ, ਅਤੇ ਅਕਰਗਰਾ ਲੈਣਾ ਹੈਗਾ ਆਪਣੇ 25 ਗ੍ਰਾਮ। ਇਹ ਤੁਸੀਂ ਮਿਕਸ ਕਰਕੇ ਜਾਮ ਜਿਹਾ ਬਣਾ ਲਓ, ਅਤੇ ਇਹ ਤੁਸੀਂ ਆਪਣੇ 1 ਚਮਚਾ, ਜੇ ਜ਼ਿਆਦਾ ਪ੍ਰੋਬਲਮ ਹੋਵੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਓ, ਨਹੀਂ 1 ਚਮਚਾ ਖਾ ਲਓ। ਫਿਰ ਤੁਸੀਂ 2 ਛੁਹਾਰੇ ਉਬਾਲ ਕੇ ਇਹਦੇ ਵਿੱਚ ਯੂਜ਼ ਕਰ ਸਕਦੇ ਹੈਗੇ, ਗਿਟਕਾਂ ਜਿਹੀਆਂ ਕੱਢ ਕੇ ਛੁਹਾਰੇ ਉਬਾਲ ਲਓ, ਚਾਹੇ ਦੁੱਧ ਦੇ ਵਿੱਚ ਵੀ ਉਬਾਲ ਦਿਓ, ਭਾਵੇਂ ਉਹਨੇ ਛੁਹਾਰੇ ਖਾ ਲਓ, ਆਪਣੇ ਤਿੰਨਾਂ ਦੇ ਦੁੱਧ ਪੀ ਲਓ। ਇਹ ਤਾਂ ਕਰੇਲੇ ਦੀ ਸਬਜ਼ੀ ਇਹਦੇ ਵਿੱਚ ਵਧੀਆ ਰਹਿੰਦੀ ਹੈਗੀ। ਫਿਰ ਤੁਸੀਂ ਨਹੀਂ ਤਾਂ ਆਪਣੇ ਮਾਂਹ ਦੀ ਦਾਲ, ਮਾਂਹ ਜਿਹੜੇ ਕਾਲੇ ਹੁੰਦੇ ਮਾਂਹ, ਉਹਦੀ 1 ਦਾਲ ਦੀ ਮੁੱਠੀ ਤੁਸੀਂ ਲੈਣੀ ਹੈਗੀ। ਜਿਸ ਤਰ੍ਹਾਂ ਆਪਾਂ ਦਾਲ ਬਣਾਉਂਦੇ ਹੈਗੇ ਉਸ ਤਰ੍ਹਾਂ ਉਹਦੀ ਦਾਲ ਬਣਾਉਣੀ ਹੈਗੀ ਤੁਸੀਂ। ਰਿੰਨ੍ਹਣੀ ਤਾਂ ਦੇਣੀ ਹੈਗੀ। 1 ਚਮਚਾ ਵਿੱਚੋਂ ਸੁੰਢ ਦਾ ਪਾਉਣਾ ਹੈਗਾ, 2-3 ਕਲੀਆਂ ਲਸਣ ਦੀਆਂ ਪਾਉਣੀਆਂ ਹੈਗੀਆਂ। ਇਹ ਤੁਸੀਂ ਉਬਾਲਣਾ, ਜਦ ਉਹਨਾਂ ਦੇ ਮੂੰਹ ਫੁੱਟ ਗਏ ਦਾਲਾਂ ਦੇ, ਅਤੇ ਆਪਣੇ ਉਹ ਫਿਰ ਤੁਸੀਂ ਜਿਹੜਾ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਪਾ ਦਿਓ, ਉਹ ਪਾਣੀ ਤੁਸੀਂ ਆਪਣੇ ਪੀਣਾ ਹੈਗਾ ਜੀ। ਜੇ ਦਾਲ ਤੁਹਾਡਾ ਜੀਅ ਕਰਦਾ ਦਾਲ ਖਾ ਲਓ, ਨਹੀਂ ਜੀਅ ਕਰਦਾ ਤਾਂ ਆਪਣੇ ਨੂਨ ਨਾਨ ਤੁਸੀਂ ਉਹਨੇ ਪਾ ਸਕਦੇ ਆ, ਜਿਹੜਾ ਆਪਣੇ ਨੂਨ ਮਿਰਚ ਹਲਦੀ ਜੋ ਕੁਛ ਪਾਉਣਾ ਹੈਗਾ ਉਹ ਪਾ ਲਓ, ਇਹਦੀ ਕੋਈ ਪ੍ਰੋਬਲਮ ਨਹੀਂ। ਇਹ ਤੁਸੀਂ ਉਹਨੇ ਖਾ ਸਕਦੇ ਹੈਗੇ। ਫਿਰ ਨਹੀਂ ਤਾਂ ਜੇ ਤੁਹਾਨੂੰ ਕਸੁੰਬੇ ਦਾ ਤੇਲ ਮਿਲ ਜਾਵੇ, ਕਸੁੰਬਾ ਉਹਦਾ ਤੇਲ ਮਿਲ ਜਾਵੇ, ਉਹ ਵੀ ਆਪਣੇ ਠੀਕ ਰਹਿੰਦਾ ਜੀ। ਫਿਰ ਤੁਸੀਂ ਅਸਗੰਧ ਲੈ ਸਕਦੇ ਹੈਗੇ, ਇਹਦੇ ਵਿੱਚ 1 ਚਮਚਾ ਅਸਗੰਧ ਦਾ, 1 ਚਮਚਾ ਦੇਸੀ ਘੀ ਦਾ, ਇਹ ਬਣਾ ਕੇ ਤੁਸੀਂ ਇਹ ਖਾ ਸਕਦੇ ਹੈ। ਜੇ ਕੋਈ ਇੰਡੀਆ ਹੈਗਾ ਭਾਈ, ਤਾਂ ਜਿਹੜਾ ਨਿੰਬ ਦਾ ਦਰਖਤ ਹੁੰਦਾ ਉਹਦਾ ਛਿੱਲਕ ਹੁੰਦਾ, ਬਾਰਕ, ਉਹ ਤੁਸੀਂ ਪਾਣੀ ਨਾਲ ਘਸਾ ਕੇ ਉਹਦਾ ਤੁਸੀਂ ਆਪਣੇ ਲੇਪ ਜਾ ਕਰ ਸਕਦੇ ਹੈਗੇ, ਜਿੱਥੇ ਤੁਹਾਡੇ ਹੱਥ ਪੈਸ ਹੁੰਦੇ ਉਹ ਠੀਕ ਕਰ ਦਿੰਦੇ ਹੈਗੇ। ਫਿਰ ਨਹੀਂ ਤਾਂ 2 ਚਮਚੇ ਤੁਲਸੀ ਦਾ ਰਸ, 1 ਚਮਚਾ ਸੁੰਢ, 1 ਚਮਚਾ ਲਸਣ ਦਾ ਰਸ, ਇਹ ਪਾਣੀ ਨਾਲ ਮਿਲਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ, ਪੀ ਸਕਦੇ ਹੈਗੇ ਨਾ। ਬਦਾਮਾਂ ਦੇ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚ। ਜਾਂ ਨਹੀਂ ਤਾਂ ਫਿਰ ਇੱਕ ਉਹ ਦਵਾਈ ਹੈਗੀ, ਪਿੱਪਲਾ ਮੂਲ ਲੈਣਾ ਹੈਗਾ 20 ਗ੍ਰਾਮ, ਚੌਪ ਚੀਨੀ 100 ਗ੍ਰਾਮ, ਸੇਂਦਾ ਨੂਨ 30 ਗ੍ਰਾਮ। ਇਹ ਮਿਕਸ ਕਰ ਲੈਣਾ ਤੁਸੀਂ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਗੂਗਲ ਦੀਆਂ ਗੋਲੀਆਂ ਵੀ ਇਹਦੇ ਵਿੱਚੋਂ ਚੰਗੀ ਰਹਿੰਦੀਆਂ ਜੀ। ਗੂਗਲ ਦੀਆਂ ਗੋਲੀਆਂ ਮਿਲ ਜਾਵੇ, ਉਹ ਤੁਸੀਂ 2 ਗੋਲੀਆਂ ਖਾ ਲਿਆ ਕਰੋ। ਨਹੀਂ ਤਾਂ 2 ਚਮਚੇ ਅਦਰਕ ਦਾ ਰਸ, 2 ਚਮਚੇ ਲਸਣ ਦਾ ਰਸ ਲੈ ਕੇ ਇਹ ਤੁਸੀਂ ਮਾਲਿਸ਼ ਜੀ ਕਰ ਲਿਆ ਕਰੋ, ਜਿੱਥੇ ਸਾਰਾ ਸੁੱਤਾ ਪਿਆ ਉਹ ਤੁਸੀਂ ਉਹਨੇ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਸੁੰਢ ਲੈਣੀ ਹੈਗੀ, ਅਤੇ ਅਗਰ ਇਹ ਮਿਲ ਜਾਂਦੀ ਹੈ ਜੀ ਆਪਣੇ ਇੰਡੀਅਨ ਸਟੋਰਾਂ 'ਚ। ਅਗਰ ਇਹ ਬਰਬਰ ਲੈ ਕੇ ਰੱਖ ਦਿਓ, ਚਮਚੇ 1.5 ਚਮਚੇ ਦਾ ਤੁਸੀਂ ਚਾਹ ਜੀ ਬਣਾ ਕੇ ਇਹਦੇ ਨਾਲ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਜਿਹੜਾ ਰੀਹ ਦਾ ਦਰਦ ਕਹਿੰਦੇ ਸੀਗੇ, ਸਿਆਟਿਕਾ ਜਾਂ ਰੀਹ ਦਾ ਦਰਦ, ਉਹ ਤੁਸੀਂ ਆਪਣੇ ਅਸਗੰਧ ਦੇ ਬੀਜ ਇਹ ਤੁਸੀਂ ਲੈ ਸਕਦੇ ਹੈਗੇ 1 ਚਮਚਾ, 15 ਦਿਨ ਲਗਾਤਾਰ ਤੁਸੀਂ ਖਾਓ ਜੀ। 2
2-3 ਮਿੱਕਾਂ, ਜੇ ਜ਼ਿਆਦਾ ਪੁਰਾਣੀ ਤਾਂ ਜ਼ਿਆਦਾ ਚਿਰ ਖਾ ਲਓ, ਫਰਕ ਲੱਗ ਜਾਂਦਾ ਜੀ ਤੇ ਪੈਣ। ਤੇ ਜੇ ਕੋਈ ਇੰਡੀਆ ਪਾਈ ਹੈਗਾ ਜਿਹੜਾ ਬੋਹੜ ਦਾ ਦਰਖਤ ਹੁੰਦਾ, ਉਹਦੇ ਨਰਮ ਪੱਤੇ ਜਾਂ ਨਿਕਲਦੇ ਹੈਗੇ, ਉਹ ਸੁਕਾ ਕੇ ਉਹਨਾਂ ਦਾ ਚੂਰਨ ਬਣਾ ਕੇ 1 ਚਮਚਾ ਤੁਸੀਂ ਰੋਜ਼ ਪਾਣੀ ਨਾਲ ਲਈ ਚੱਲੋ, ਇਹਦੇ ਨਾਲ ਵੀ ਆਪਣੇ ਰੀਹ ਦਾ ਦਰਦ ਠੀਕ ਹੋ ਜਾਂਦਾ। ਫਿਰ ਨਹੀਂ ਤਾਂ ਰਿੰਡਾਂ ਦੇ ਬੀਜ ਲੈਣੇ ਨੇ, ਰਿੰਡ ਦੇ ਬੀਜ ਉਹ ਤੁਸੀਂ 40 ਕੁ ਗ੍ਰਾਮ ਲੈ ਲਓ ਅੰਦਾਜ਼ੇ ਨਾਲ। ਉਹ ਤੁਸੀਂ ਉਹਦੀ ਖੀਰ ਜੀ ਬਣਾਉਣੀ ਹੈਗੀ ਜੀ, ਅੱਧਾ ਕਿਲੋ ਦੁੱਧ ਪਾ ਕੇ ਉਵਾ ਦਿਓ। ਉਹ ਫਿਰ ਤੁਸੀਂ ਆਪਣੇ ਦੋ ਕੁ ਡੰਗਵਾਂ ਕੌਲੀ ਭਰ ਕੇ 2-3 ਕੌਲੀਆਂ ਬਣ ਗਿਆ, ਕੌਲੀ ਰੋਜ਼ ਖਾਈ ਚੱਲੋ। ਇਹਦੇ ਵਿੱਚ ਆਲੂ, ਚੌਲ, ਮਾਂ ਦੀ ਦਾਲ, ਬੇਸਣ, ਬੈਲੀਆਂ ਚੀਜ਼ਾਂ, ਭਿੰਡੀਆਂ, ਇਹੋ ਜਿਹੀ ਅਰਬੀ, ਇਹ ਚੀਜ਼ਾਂ ਦਾ ਪਰਹੇਜ਼ ਕਰਨਾ। ਜਿਹੜੀਆਂ ਬੈਲੀਆਂ ਚੀਜ਼ਾਂ ਹੁੰਦੀਆਂ ਉਹ ਨਹੀਂ ਖਾਣੀਆਂ ਹੈਗੀਆਂ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੁੰਡ, ਤਿਰਫਲਾ ਪਾਊਡਰ, ਬਾਇਬਡਿੰਗ, ਕਾਲੀ ਮਿਰਚਾਂ, ਅਨਾਜ ਦੇ ਸੁੱਕੇ ਵਿੱਚ ਛਿਲਕੇ, ਸੇਂਦਾ ਨੂਣ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਇਹਨਾਂ ਨੂੰ ਕੁੱਟ ਪੀਸ ਕੇ ਆਪਣਾ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈਣਾ ਹੈਗਾ ਜੀ। ਅੱਛਾ, ਫਿਰ ਤੁਸੀਂ ਇਹਦੇ ਵਿੱਚੋਂ ਪਪੀਤਾ ਯੂਜ਼ ਕਰ ਸਕਦੇ ਹੈਗੇ, ਕਰੇਲਾ ਯੂਜ਼ ਕਰ ਸਕਦੇ ਹੈਗੇ। ਨਹੀਂ ਤਾਂ ਫਿਰ ਓਲੀਵ ਆਇਲ ਦੇ ਵਿੱਚੋਂ ਥੋੜ੍ਹੀ ਜਿਹੀ ਫਟਕੜੀ ਬਣਾ ਕੇ ਉਹਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਛੁਹਾਰੇ ਤੁਸੀਂ ਇਹਦੇ ਵਿੱਚੋਂ ਖਾ ਲਿਆ ਕਰੋ, 2-3 ਛੁਹਾਰੇ ਰੋਜ਼ ਖਾ ਲਿਆ ਕਰੋ। ਇਹ ਵੀ ਸਿਆਟਿਕਾ ਪੇਨ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਰਾਈ ਦੇ ਵਿੱਚੋਂ ਪਾਣੀ ਪਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਇਹ ਤੁਸੀਂ ਉਹਨੇ ਮਾਲਿਸ਼ ਕਰਨੀ ਹੈਗੀ ਜੀ। ਹਾਂਜੀ, ਨਹੀਂ ਤਾਂ ਉਹਨੇ ਤੁਸੀਂ ਔਰੰਜ ਦੇ ਜਿਹੜੇ ਬੀਜ ਹੁੰਦੇ, ਔਰੰਜਮਾਂ ਤੇ ਬੀਜ ਨਿਕਲਦੇ, 8 ਬੀਜ ਤੁਸੀਂ ਪਾ ਕੇ ਦੁੱਧ ਮਾ ਉਬਾਲ ਲੈਣੇ। ਜਿੰਨਾ ਦੁੱਧ ਤੁਸੀਂ ਪੀਣਾ ਹੈਗਾ ਉਬਾਲ ਕੇ ਉਹਦੇ ਵਿੱਚ 1 ਚਮਚਾ ਤੁਸੀਂ ਅਦਰਕ ਦਾ ਰਸ ਪਾ ਦੇਣਾ, ਅੱਧਾ ਚਮਚਾ ਦੇਸੀ ਘੀ ਪਾ ਦੇਣਾ ਹੈਗਾ। ਉਹ ਤੁਸੀਂ ਆਪਣੇ ਪੀਓ, ਇਹਦੇ ਨਾਲ ਵੀ ਫਰਕ ਪੈ ਜਾਊਗਾ। ਤੇ ਇੱਕ ਲਾਸਟ ਹੈਗਾ ਇਹਦੇ ਵਾਸਤੇ, ਰੀਹ ਦੇ ਦਰਦ ਵਾਸਤੇ ਬਹੁਤ ਵਧੀਆ ਇਲਾਜ ਹੈਗਾ ਜੀ। ਇਹ ਵੀ ਬਹੁਤ ਫਾਇਦਾ ਕਰਦਾ ਹੈਗਾ। ਮਿੱਠੀਆਂ ਸਰੰਜਾਂ ਲੈਣੀਆਂ ਹੈਗੀਆਂ, ਕੂੜਾ ਸੱਕ ਲੈਣਾ ਹੈਗਾ, ਤੇ ਸੁੰਡ ਲੈਣੀ ਹੈਗੀ, ਤੇ ਅਸਗੰਧ ਲੈਣੀ ਹੈਗੀ। ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ। ਬਰਾਬਰ ਲੈ ਕੇ ਤੁਸੀਂ ਆਪਣੇ ਜਾਂ ਤਾਂ ਘਰ ਪੰਜੀਰੀ ਬਣਾ ਲਓ ਤੁਸੀਂ, ਆਮ ਜਿਸ ਤਰ੍ਹਾਂ ਘਰ ਪੰਜੀਰੀ ਬਣਾਉਂਦੇ। ਨਹੀਂ ਤਾਂ ਥੋੜ੍ਹਾ ਜਿਹਾ ਕੜਾਹ ਬਣਾ ਕੇ, ਜੇ ਤਾਜ਼ਾ ਖਾਣਾ ਰੋਜ਼, ਥੋੜ੍ਹਾ ਜਿਹਾ ਆਪਣੇ ਉਹਦੇ ਵਿੱਚੋਂ ਤੁਸੀਂ 1 ਚਮਚਾ ਇਹ ਦਵਾਈ ਦਾ ਮਿਲਾ ਕੇ ਇਹ ਤੁਸੀਂ ਆਪਣੇ ਖਾਣਾ ਹੈਗਾ ਜੀ। ਇਹਦੇ ਨਾਲ ਵੀ ਚਾਹੇ ਪੰਜੀਰੀ ਬਣਾ ਲਓ, ਜਿੰਨੀ ਕੁ ਪੰਜੀਰੀ ਖਾਣੀ ਹੈ ਉਨੀ ਬਣਾ ਕੇ 1 ਚਮਚਾ ਇਹਦਾ ਦਵਾਈ ਦਾ ਮਿਕਸ ਕਰਕੇ ਉਹ ਖਾ ਲਓ। ਇਹਦੇ ਨਾਲ ਵੀ ਸਾਰਾ ਵਧੀਆ ਸਰ ਜੂਗਾ ਜੀ ਕੰਮ। ਤੇ ਖਾਂਸੀ ਵਾਸਤੇ ਪੁੱਛਦੇ ਸੀਗੇ, ਉਹਦੇ ਵਿੱਚੋਂ ਤੁਹਾਨੂੰ ਮਗਾਂ, ਕਾਲੀ ਮਿਰਚਾਂ, ਸੁੰਡ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਮਗਾਂ, ਕਾਲੀਆਂ ਮਿਰਚਾਂ, ਸੁੰਡ ਇਹ ਬਰਾਬਰ ਲੈ ਕੇ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਖਾ ਲਿਆ ਕਰੋ 2 ਟਾਈਮ। ਜੇ ਜ਼ਿਆਦਾ 3 ਟਾਈਮ ਵੀ ਖਾ ਲਓ ਇਹਦਾ ਕੋਈ ਵਿਗਾੜ ਨਹੀਂ, 2 ਟਾਈਮ ਖਾ ਲਓ। ਨਹੀਂ ਤਾਂ ਤਿਰਫਲਾ ਪਾਊਡਰ ਲੈਣਾ ਹੈਗਾ, ਬਣਿਆ ਬਣਾਇਆ ਮਿਲ ਜਾਂਦਾ ਸਟੋਰਾਂ 'ਚ। ਉਹਦੇ ਵਿੱਚ ਤੁਸੀਂ ਉਨਾ ਕੁ ਸ਼ਹਿਦ ਪਾਉਣਾ ਜਿਹਦਾ ਮੰਗੋ ਜਾਮ ਜਾਂ ਬਣ ਜਾਵੇ। ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਜਿਹੜੇ ਸਾਰੇ ਬਲਗਮ ਜੀ ਬਣੀ ਵੀ ਹੈਗੀ, ਉਹਦੇ ਨਾਲ ਖਾਂਸੀ ਆਉਂਦੀ ਹੈਗੀ ਆ, ਲੰਗਸ ਮਾ ਕੋਈ ਪ੍ਰੋਬਲਮ ਹੈਗੀ, ਬਹੁਤ ਵਧੀਆ ਚੀਜ਼ ਹੈ ਜੀ। ਆਪਣੇ ਜਿਸ ਤਰ੍ਹਾਂ ਬਹੁਤ ਵਧੀਆ, ਜਿਸ ਤਰ੍ਹਾਂ ਕਹਿੰਦੇ ਹੁੰਦੇ 100% ਵਾਲੀ ਚੀਜ਼ ਹੈ ਤਿਰਫਲਾ ਪਾਊਡਰ, ਇਹ ਠੀਕ ਰਹੂਗੀ। ਨਹੀਂ ਤਾਂ ਫਿਰ ਤੁਲਸੀ, ਹਰੜਾਂ ਤੇ ਮਿਸ਼ਰੀ ਇਹ ਬਰਾਬਰ ਲੈਣੀਆਂ ਤੁਸੀਂ। ਅੱਧਾ ਚਮਚਾ ਇਹਦਾ ਤੇ ਅੱਧਾ ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਸਵੇਰ ਨੂੰ ਤੇ 1 ਸ਼ਾਮ ਨੂੰ ਇਹ ਖਾ ਲਓ। ਇਹ ਖਾਂਸੀ ਵਾਸਤੇ ਬਹੁਤ ਵਧੀਆ ਚੀਜ਼ ਹੈਗੀ। ਅੱਛਾ, ਫਿਰ ਤੁਸੀਂ ਉਹਨੇ ਜੇ ਹੁਣ ਤੁਹਾਨੂੰ ਖਾਂਸੀ ਆਈ ਜਾਂਦੀ ਹੈ ਵਾਰ, ਜਿਸ ਤਰ੍ਹਾਂ ਉਹ ਬੱਕਰੀ ਦੇ ਦੁੱਧ ਨਾਲ ਤੁਸੀਂ ਆਪਣੇ ਹਲਦੀ ਦਾ ਚਮਚਾ ਪਾ ਕੇ ਪੀ ਲਓ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ। ਇੱਕ ਉਹਨੇ ਸੀਤਾਫਲਾਦੀ ਚੂਰਨ ਵੀ ਲੈ ਸਕਦੇ ਹੈਗੇ। ਸੀਤਾਫਲਾਦੀ ਚੂਰਨ ਬਣਿਆ ਬਣਾਇਆ ਆ ਜਾਂਦਾ ਹੈਗਾ, ਜਿਹਨਾਂ ਨੂੰ ਦਬਾ ਹੋਇਆ ਵਾ ਹੈਗਾ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈਗੀ। ਅਗਰ ਇਹ ਥਾਇਰਾਇਡ ਮੈਂ ਦੱਸ ਕੇ ਗਿਆ, ਉਹਦੇ ਵਾਸਤੇ ਵੀ ਸੀਤਾਫਲਾਦੀ ਚੂਰਨ ਹੈ ਜਿਹੜਾ ਬਹੁਤ ਵਧੀਆ ਚੀਜ਼ ਰਹਿੰਦੀ ਹੈ। ਇਹ ਆਪਣੇ ਤੁਸੀਂ ਜਿੰਨੀ ਲੈ ਕੇ 1 ਕੌਲੀ ਮੈਂ ਪਾ ਲਓ 5-6 ਚਮਚੇ, ਉਹਨਾਂ ਕੁ ਵਿੱਚ ਇਹਦੇ ਬਦਾਮ ਰੋਗਨ ਪਾਉਣਾ ਹੈਗਾ, ਜਾਂ ਕੰਚ ਦੀ ਸ਼ੀਸ਼ੀ ਮੈਂ ਪਾ ਲਓ। ਜਿੰਨਾ ਕੋਈ ਗਿੱਲਾ ਜਿਹਾ ਹੋ ਜਾਵੇ ਥੋੜ੍ਹਾ ਜਿਹਾ, ਉਹਨਾਂ ਕੁ ਬਦਾਮ ਰੋਗਨ ਪਾਉਣਾ। ਫਿਰ ਉਹਦੇ ਵਿੱਚੋਂ ਸ਼ਹਿਦ ਮਿਕਸ ਕਰਨਾ ਹੈਗਾ ਵੀ ਜਾਮ ਜੇ ਮਗਰਾ ਬਣ ਜਾਵੇ, ਪਤਲਾ ਜਿਹਾ ਜਾਮ ਜਿਹਾ ਬਣ ਜਾਵੇ। ਇਹਦਾ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾਈ ਚੱਲੋ। ਇਹ ਜਦੋਂ ਖੰਘ ਜਿਹੀ ਆਉਂਦੀ ਹੈਗੀ, ਦਮਾ ਹੈਗਾ, ਇਹ ਵੀ ਬਹੁਤ ਬਜ਼ੁਰਗਾਂ ਦੀ ਬਹੁਤ ਵਧੀਆ ਚੀਜ਼ ਹੈ ਜੀ। ਪੁਰਾਣੇ 100 ਸਾਲ ਤੇ ਵਰਤਦੇ ਹੈ, ਇਹ ਵੀ ਠੀਕ ਰਹਿੰਦਾ ਹੈਗਾ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਇਹਦੇ ਵਿੱਚ ਖਾਂਸੀ ਵਾਸਤੇ ਤੇਜ਼ ਪੱਤਰ ਵੀ ਚੰਗਾ ਰਹਿੰਦਾ ਜੀ। ਇਹਦੇ ਵਿੱਚ ਖਾਂਸੀ ਵਾਲਿਆਂ ਨੂੰ ਤੇਜ਼ ਪੱਤਰ ਦੀ ਚਾਹ ਬਣਾ ਕੇ ਪੀ ਲਓ। ਨਹੀਂ ਤਾਂ ਬੇੜਾ ਮੂੰਹਾਂ ਪਾ ਕੇ ਚੂਸੀ ਚੱਲੋ, ਇਹ ਵੀ ਠੀਕ ਰਹਿੰਦਾ ਹੈਗਾ ਖਾਂਸੀ ਵਾਲਿਆਂ ਨੂੰ। ਜਿਹੜੇ ਕਹਿੰਦੇ ਸੀਗੇ ਅਫਾਰਾ ਹੈਗਾ ਪੇਟ 'ਚ ਜਾਂ ਗੈਸ ਜੀ ਬਣਦੀ ਹੈਗੀ, ਉਲਟੀਆਂ ਨੇ ਜੀ ਕਰਦਾ ਹੈਗਾ, ਪੇਟ ਮਾ ਦਰਦ ਹੈਗਾ,
ਪੇਟ ਦੀ ਬਿਮਾਰੀਆਂ ਵਾਸਤੇ। ਜਿਵੇਂ ਅਜਵਾਇਣ ਲੈਣੀ ਹੈਗੀ, ਪੁਦੀਨਾ ਲੈਣਾ ਹੈਗਾ, ਛੋਟੀ ਇਲਾਇਚੀ, ਕਾਲਾ ਲੂਣ, ਇਹ ਬਰਾਬਰ ਲੈਣੀਆਂ ਹੈਗੀਆਂ ਤੁਸੀਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਰੋਟੀ ਖਾਣੇ ਤੋਂ ਬਾਅਦ ਭਾਵੇਂ ਚੂਸ ਲਿਆ ਕਰੋ। ਜੇ ਇੱਕੋ ਦਾ ਕਈ ਵਾਰੀ ਅਫਾਰਾ ਜਾਂ ਇੰਨਾ ਉੱਠਦਾ ਹੈਗਾ ਤੇ ਇਸ ਤਰ੍ਹਾਂ ਬਹੁਤ ਤਬੀਅਤ ਔਖੀ ਜਿਹੀ ਹੋ ਜਾਂਦੀ ਹੈ, ਢਿੱਡ ਜਿਸ ਤਰ੍ਹਾਂ ਗੈਸ ਦਾ ਭਰਿਆ ਹੋਇਆ ਹੁੰਦਾ ਐ ਹੋ ਜਾਂਦਾ। ਇਹ ਆਪਣਾ ਮੇਰੇ ਘਰ ਦਾ ਅਜਮਾਇਆ ਵਾ ਤਰੀਕਾ ਹੈਗਾ ਜੀ ਨੁਕਸਾ, ਫਾਇਦੇਮੰਦ ਵੀ ਹੈਗਾ ਜੀ ਪੂਰਾ। ਇਹਦੇ ਵਿੱਚ ਮੈਂ ਜਿਸ ਤਰ੍ਹਾਂ ਪਹਿਲਾਂ ਕਾਲੀ ਮਿਰਚਾਂ ਤੇ ਲੌਂਗ, ਇਹ ਬਰਾਬਰ ਤੁਸੀਂ ਲੈਣੇ ਹੈਗੇ। ਇਹਦੇ ਵਿੱਚੋਂ ਤੁਸੀਂ ਨਸ਼ਾਦਰ ਠਿਕਰੀ ਜਿਹੜਾ ਪਾਉਣਾ ਹੈਗਾ ਉਹ ਆਪਣੇ ਪਹਿਲਾਂ ਤਾਂ ਤੁਸੀਂ ਜੇ 50 ਗ੍ਰਾਮ ਲਈਆਂ ਚੀਜ਼ਾਂ, ਲੌਂਗ 50 ਗ੍ਰਾਮ, ਕਾਲੀਆਂ ਮਿਰਚਾਂ ਲਈਆਂ 100 ਗ੍ਰਾਮ ਹੋ ਗਿਆ, ਤੇ ਵਿੱਚੋਂ ਤੁਸੀਂ ਆਪਣੇ 20 ਗ੍ਰਾਮ ਨਸ਼ਾਦਰ ਠਿਕਰੀ ਪਾ ਕੇ ਦੇਖਣਾ ਹੈਗਾ ਅੰਦਾਜ਼ਾ। ਫਿਰ ਉਹਨੂੰ ਚੁਟਕੀ ਲੈ ਕੇ ਆਪਣੇ ਮੂੰਹ ਪਾ ਕੇ ਮਿਕਸ ਕਰਕੇ ਉਹਨੂੰ ਇੱਕ ਚੁਟਕੀ ਮੂੰਹ ਪਾ ਕੇ ਦੇਖ ਲਓ। ਜੇ ਤਾਂ ਤੁਹਾਨੂੰ ਆਪਣੇ ਜੀਭ ਨੂੰ ਥਾਰੇ ਨੂੰ ਫੀਲ ਹੁੰਦਾ ਵੀ ਹਾਂ ਬਈ ਆਪਣੇ ਮੇਰੇ ਜੀਭ ਨੂੰ ਜਿਸ ਤਰ੍ਹਾਂ ਨੂਨ ਲੱਗਦਾ ਹੁੰਦਾ ਐਂ ਫੀਲ ਹੁੰਦਾ ਹੈਗਾ, ਫਿਰ ਤਾਂ ਠੀਕ ਹੈ। ਜੇ ਘੱਟ ਲੱਗਦਾ ਤਾਂ ਥੋੜ੍ਹਾ ਨਸ਼ਾਦਰ ਠਿਕਰੀ ਹੋਰ ਪਾ ਲਓ। ਜਾਂ ਤੁਹਾਨੂੰ ਇਹਨੇ ਪੂਰੀਆਂ ਫਾਰਾ ਲੱਗਦਾ, ਥੋੜ੍ਹਾ ਦਿਲ ਘਬਰਾਉਂਦਾ ਹੈਗਾ, ਪੇਟ ਦੁਖਦਾ ਹੈਗਾ, ਇਹ ਤੁਸੀਂ ਆਪਣੇ 1 ਚਮਚਾ ਇਹ ਲੈ ਲਓ। ਥੋੜ੍ਹਾ 15-20 ਮਿੰਟ ਵਿੱਚ ਆਪਣੇ ਠੀਕ ਹੋ ਜੂਗਾ ਜੀ। ਹਾਂ, ਇਹ ਪੱਕੀ ਗਰੰਟੀ ਵਾਲਾ ਕੰਮ ਹੈਗਾ। ਇਹ ਤੁਸੀਂ ਆਉਂਦੇ ਜਾ ਸਕਦੇ। ਫਿਰ ਨਹੀਂ ਤਾਂ ਜਾਮਨ ਦਾ ਸਿਰਕਾ ਤੁਸੀਂ ਲੈ ਸਕਦੇ ਹੈਗੇ, 1 ਗਲਾਸ ਪਾਣੀ ਦੇ ਵਿੱਚ 2 ਚਮਚੇ, ਇਹ ਤੁਸੀਂ ਆਪਣੇ ਪੀਲੇ ਕਰੋ, ਇਹ ਵੀ ਅਫਾਰੇ ਨੂੰ ਠੀਕ ਰਹੂਗਾ। 2 ਚਮਚੇ ਮਿਕਸ ਕਰਕੇ ਜਾਮਨ ਦਾ ਸਿਰਕਾ ਇਹ ਆਪਣੇ ਪੀ ਚੱਲੋ। ਫਿਰ ਨਹੀਂ ਤਾਂ ਤੁਸੀਂ ਲੈਣਾ ਹੈਗਾ ਪਿਆਜ਼ ਦਾ ਰਸ ਲੈ ਲਓ ਵਿੱਚੋਂ, ਤੇ ਥੋੜ੍ਹਾ ਜਿਹਾ ਕਾਲਾ ਲੂਣ ਤੇ ਕਾਲੀ ਮਿਰਚ ਪਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਅੱਧਾ ਕੁ ਕੱਪ ਪਿਆਜ਼ ਦੇ ਰਸ ਦੇ ਵਿੱਚੋਂ, ਇਹ ਵੀ ਹਟਾ ਦਿੰਦਾ ਜੀ ਆਪਣੇ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਮਗਾਂ, ਕਾਲੀ ਮਿਰਚਾਂ, ਸੁੰਡ, ਕਾਲਾ ਨੂਣ, ਚਿੱਟਾ ਜੀਰਾ, ਅਜਵਾਇਣ, ਸੌਂਫ, ਧਨੀਆ, ਸਾਰੇ ਜਿੰਨੇ ਮਸਾਲੇ ਜਿਹੇ ਹੈਗੇ, ਦਾਲਚੀਨੀ, ਕਾਲਾ ਨੂਣ, ਹਿੰਗ ਭੁੰਨੀ ਵੀ ਪਾਣੀ ਹੈਗੀ। ਜਿਹੜੇ ਆਪਾਂ ਦਾਲ ਨੂੰ ਜਾਂ ਸਾਗ ਨੂੰ ਤੜਕਾ ਲਗਾਉਂਦੇ ਹਾਂ, ਜਿਹੜੀ ਹਿੰਗ ਬਚ ਜਾਂਦੀ ਹੈਗੀ ਡਲੀ, ਉਹ ਤੁਸੀਂ ਪੀ ਕੇ ਪਾਣੀ ਹੈਗੀ ਵਿੱਚੋਂ ਹਿੰਗ ਦਾ। ਇਹ ਤੁਸੀਂ ਆਪਣੇ ਬਣਾ ਲਓ, ਇਹਦਾ ਚੂਰਨ ਜਾਂ ਖਾ ਲਿਆ ਕਰੋ। ਨਹੀਂ ਤਾਂ ਆਪਣੇ ਹਿੰਗ ਬਾਸਤਿਕਾ ਚੂਰਨ ਮਿਲਦਾ ਜੀ, ਬਣਿਆ ਬਣਾਇਆ ਮਿਲ ਜਾਂਦਾ ਹਿੰਗ ਬਾਸਤਿਕਾ। ਇਹ ਚਾਹੇ ਨਹੀਂ ਮਿਲਦਾ ਤੁਹਾਨੂੰ ਸਟੋਰਾਂ 'ਚ ਤਾਂ ਤੁਸੀਂ ਐਮਾਜ਼ੋਨ ਤੋਂ ਮੰਗਵਾ ਸਕਦੇ ਹੈਗੇ, ਜਾਂ ਰਾਮ ਦੇ ਬਾਬੇ ਵਾਲੀਆਂ ਸਟੋਰਾਂ ਹੈਗੀਆਂ ਉਹਦੇ ਵਿੱਚ ਤਾਂ ਮਿਲ ਜਾਂਦਾ ਹੈ, ਆਯੁਰਵੈਦਿਕ ਸਟੋਰਾਂ 'ਚ। ਇਹ ਤੁਸੀਂ ਲੈਣ ਲੱਗ ਜਾਓ। ਇਹ ਵੀ ਸਾਰੀ ਪੇਟ ਦੀ ਬਿਮਾਰੀਆਂ ਵਾਸਤੇ, ਜਿਹਨਾਂ ਭੁੱਖ ਨਹੀਂ ਲੱਗਦੀ, ਪੇਟ ਮਾ ਕੋਈ ਪ੍ਰੋਬਲਮ ਹੈ, ਉਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਨਹੀਂ ਤਾਂ ਤੁਸੀਂ ਆਪਣੇ ਲੈ ਚੱਲੋ ਕੁਮਾਰੀ ਆਸਵ, ਇਹ ਲਿਕੁਇਡ ਦਵਾਈ ਹੈਗੀ। ਇਹ ਵੀ ਪੇਟ ਦੀ ਬਿਮਾਰੀਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਕੋਈ ਹਾਜ਼ਮਾ ਨਾ ਆਉਂਦਾ ਹੋਵੇ, ਆਪਣੇ ਗੈਸ ਵਾਸਤੇ, ਇਹਦੇ ਸਾਰੀਆਂ ਚੀਜ਼ਾਂ ਵਾਸਤੇ ਵਧੀਆ ਜੀ ਕੁਮਾਰੀ ਆਸਵ। ਇਹਦੇ 4 ਚਮਚੇ ਤੁਸੀਂ ਪਾਣੀ, 4 ਚਮਚੇ ਪਾਣੀ ਦੇ ਤੇ 4 ਚਮਚੇ ਦਵਾਈ ਦੇ, ਇਹ ਤੁਸੀਂ ਆਪਣੇ ਰੋਟੀ ਖਾਣੇ ਦੇ ਬਾਅਦ ਆਪਣੇ ਜਦੀ ਪੀ ਲੈਣੇ ਹੈਗੇ। ਇਹ ਸਾਰੀ ਆਪਣੇ ਪੇਟ ਦੀਆਂ ਆਪਣੇ 90% ਬਿਮਾਰੀਆਂ ਨੂੰ ਹੀ ਠੀਕ ਕਰ ਦਿੰਦੀ ਜੀ ਇਕੱਲੀ ਦਵਾਈ। ਇਹ ਜਿਹੜੇ ਗਦੂਦਾਂ ਵਾਸਤੇ ਪੁੱਛਦੇ ਸੀਗੇ ਐਤਕੀ, ਉਹ ਆਪਣੇ ਤੁਸੀਂ ਕਲਮੀ ਸ਼ੋਰਾ, ਜੌਂ ਖਾਰ, ਸੁੰਡ, ਜੰਗ ਹਰੜਾ, ਧਨੀਆ, ਇਹ ਸਾਰੀਆਂ ਚੀਜ਼ਾਂ ਲੈਣੀਆਂ ਜੀ। ਇਹਨਾਂ ਦਾ ਤੁਸੀਂ ਪੀ ਕੇ ਅੱਧਾ ਚਮਚਾ ਤੁਸੀਂ ਆਪਣੇ ਕੱਚੀ ਲੱਸੀ ਨਾਲ ਇਹ ਤੁਸੀਂ ਲੈਣਾ ਹੈਗਾ ਇਹਦੇ ਨਾਲ। ਜੇ ਨਹੀਂ ਤੁਹਾਨੂੰ ਇਹ ਚੀਜ਼ਾਂ ਮਿਲਦੀਆਂ ਤਾਂ ਤੁਸੀਂ ਲਾਜਵੰਤੀ ਦੇ ਬੀਜ ਇਕੱਲੇ ਹੀ ਹੁੰਦੇ, ਲਾਜਵੰਤੀ ਦੇ ਬੀਜ 1 ਚਮਚਾ ਇਹਨਾਂ ਬੀਜਾਂ ਦਾ, ਬਰੀਕ ਜਿਹੇ ਹੁੰਦੇ ਜੀ, ਬਹੁਤ ਤਿਲਾਂ ਵਰਗੇ, ਤਿਲਾਂ ਤੇ ਵੀ ਛੋਟੇ ਜੀ। ਹਾਂ, ਚਾਹੇ ਤਾਂ ਪੀ ਲਓ, ਨਹੀਂ ਤਾਂ ਐਂ ਹੀ ਖਾ ਲਓ ਤੁਸੀਂ। 1 ਚਮਚਾ ਇਹਦਾ ਤੇ 1 ਚਮਚਾ ਖੰਡ ਦਾ ਮਿਲਾ ਕੇ ਦੇਸੀ ਦਾ, ਇਹ ਖਾ ਕੇ ਉੱਪਰ ਆਪਣੇ ਲੱਸੀ ਪੀ ਲੈਣੀ ਹੈਗੀ ਤੁਸੀਂ। ਇਹ ਵਧੀਆ ਚੀਜ਼ ਰਹਿੰਦੀ। ਫਿਰ ਪੰਪਕਿਨ ਦੇ ਸੀਡ ਜਿਹੜੇ ਹੁੰਦੇ ਬੀਜ, ਪੰਪਕਿਨ ਦੇ ਬੀਜ, ਇਹ ਆਪਣੇ 2 ਚਮਚੇ ਤੁਸੀਂ ਰੋਜ਼ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਤਰਬੂਜ ਦੇ ਬੀਜ ਤੇ ਵਿੱਚੋਂ ਬਹੁਤ ਵਧੀਆ ਰਹਿੰਦੇ ਹੈਗੇ, ਉਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਮਲੱਠੀ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ, ਮਲੱਠੀ ਚੂਸ ਲਓ। ਨਹੀਂ ਤਾਂ ਅੱਧਾ ਚਮਚਾ ਮਲੱਠੀ ਦਾ ਰੋਜ਼ ਤੁਸੀਂ ਲਈ ਚੱਲੋ। ਤੇ ਅਲਸੀ ਵਧੀਆ ਰਹਿੰਦੀ ਹੈਗੀ ਇਹਦੇ ਵਿੱਚੋਂ, ਅਲਸੀ ਤੁਸੀਂ ਆਪਣੇ ਲੈ ਸਕਦੇ ਹੈਗੇ। ਤੇ ਪੀਲੀ ਹਰੜਾਂ ਜਿਹੜੀਆਂ ਹੁੰਦੀਆਂ ਮੋਟੀਆਂ ਪੀਲੀਆਂ ਹਰੜਾਂ, ਉਹ ਤੁਸੀਂ ਆਪਣੇ 1 ਚਮਚਾ ਰੋਜ਼ ਲੈ ਲਿਆ ਕਰੋ। ਜਿਹੜੀ ਨੀਂਦ ਨੂੰ ਕਹਿੰਦੇ ਸੀ ਨੀਂਦ ਨਹੀਂ ਆਉਂਦੀ ਹੈਗੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਦੁੱਧ ਦੇ ਵਿੱਚ ਤੁਲਸੀ ਦਾ ਰਸ ਪਾ ਕੇ 2 ਚਮਚੇ, ਉਹ ਰਾਤ ਨੂੰ ਪੀ ਲਿਆ ਕਰੋ, ਉਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਲੈ ਸਕਦੇ ਹੈਗੇ ਸ਼ਾਮ ਨੂੰ ਪੁਦੀਨੇ ਦੀ ਜਾਂ ਸੌਂਫ ਦੀ ਜਾਂ ਦੋਵਾਂ ਦੀ ਭਾਵੇਂ ਮਿਕਸ ਕਰਕੇ ਚਾਹ ਜੀ ਬਣਾ ਕੇ ਪੀ ਲਿਆ ਕਰੋ, ਇਹ ਵੀ ਨੀਂਦ ਲਿਆਣੇ ਨੂੰ ਵਧੀਆ। ਫਿਰ ਅੰਬਾਂ ਦਾ ਜੂਸ, ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, ਅੰਬਾਂ ਦਾ ਜੂਸ ਲੈ ਕੇ ਦੁੱਧ ਦੇ ਵਿੱਚੋਂ ਮਿਕਸ ਕਰਕੇ ਉਹ ਤੁਸੀਂ ਸ਼ਾਮ ਨੂੰ ਲੈ ਲਿਆ ਕਰੋ।
ਇਹ ਬ੍ਰਹਮੀ ਪਾਊਡਰ ਤੁਸੀਂ ਆਪਣੇ ਲੈ ਸਕਦੇ ਹੈਗੇ 1 ਚਮਚਾ। ਸੋਣੇ ਤੋਂ ਪਹਿਲਾਂ ਆਪਣੇ 8 ਵਜੇ ਲੈ ਲਿਆ, ਉਹ ਵਧੀਆ ਰਹੂਗਾ ਤੁਹਾਨੂੰ। ਬ੍ਰਹਮੀ ਪਾਊਡਰ ਇਹ ਵੀ ਨੀਂਦ ਵਾਸਤੇ ਵਧੀਆ ਚੀਜ਼ ਹੈ। ਫਿਰ ਖਸਖਸ ਵਧੀਆ ਚੀਜ਼ ਰਹਿੰਦੀ ਹੈਗੀ। ਜਾਂ ਨਹੀਂ ਤਾਂ ਐਂ ਕਰੋ, ਤੁਸੀਂ ਜੇ ਜ਼ਿਆਦਾ ਲੈਣਾ ਹੈਗਾ ਇਹਦੇ ਵਾਸਤੇ ਤਾਂ ਖਸਖਸ ਲੈ ਲੈਣੀ ਹੈਗੀ 50 ਗ੍ਰਾਮ, ਬਦਾਮ ਲੈਣੇ ਨੇ ਹੈਗੇ 100 ਗ੍ਰਾਮ, ਕੱਦੂ ਦੇ ਬੀਜ ਉਹ ਵੀ 100 ਗ੍ਰਾਮ, ਛੁਹਾਰੇ 100 ਗ੍ਰਾਮ। ਇਹਨਾਂ ਨੂੰ ਕੁੱਟ ਪੀਸ ਕੇ ਆਪਣੇ 1 ਚਮਚਾ ਤੁਸੀਂ ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। 1 ਚਮਚਾ ਆਪਣੇ ਦੁੱਧ ਦੇ ਨਾਲ ਉਹਨੇ ਲੈ ਲਓ, ਇਹ ਵੀ ਠੀਕ ਰਹਿੰਦਾ ਹੈਗਾ। ਫਿਰ ਨਾ ਜੇ ਤੁਹਾਨੂੰ ਇੱਥੇ ਜੌਂ ਦੇ ਸੱਤੂ ਮਿਲਦੇ ਹੈਗੇ ਕਈ ਆਪਣੇ ਸ਼ਾਇਦ ਸਟੋਰਾਂ 'ਚ ਹੋਵੇ, ਉਹ ਤੁਸੀਂ ਅਨਾਰ ਦੇ ਜੂਸ ਮਾ ਆਪਣੇ ਘੋਲ ਕੇ ਪੀ ਲੈਣੇ ਹੈਗੇ। ਇਹਦੇ ਨਾਲ ਵੀ ਆਪਣੇ ਸਾਰੀ ਨੀਂਦ ਆਉਂਦਾ ਜਾਂਦੀ ਹੈ ਜੀ। ਨਾਲੇ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਹੋਰ ਬ੍ਰਹਮੀ ਪਾਊਡਰ ਤਾਂ ਦੱਸਦੇ ਆ। ਤਰਬੂਜ ਦੇ ਬੀਜ 100 ਗ੍ਰਾਮ ਲੈਣੇ ਹੈਗੇ, ਖਸਖਸ 100 ਗ੍ਰਾਮ ਲੈਣੀ ਹੈਗੀ। ਇਹਨਾਂ ਦੋਵਾਂ ਨੂੰ ਕੁੱਟ ਕੇ ਆਪਣੇ ਰੱਖ ਲਓ। 1 ਚਮਚਾ ਤੁਸੀਂ ਆਪਣੇ ਸ਼ਾਮ ਨੂੰ ਲੈ ਲਿਆ ਕਰੋ। ਜਾਂ ਫਿਰ ਸਿਓ ਦਾ ਮੁਰੱਬਾ ਤੁਸੀਂ ਲੈ ਸਕਦੇ ਹੈਗੇ, 1 ਖਾ ਕੇ ਉੱਪਰੋਂ ਦੁੱਧ ਪੀ ਲਓ, ਇਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਜਾਂ ਫਿਰ ਤੁਸੀਂ ਨਟਮੈਗ ਲੈਣੇ ਹੈਗੇ 1/2 ਚਮਚਾ, ਜਾਇਫਲ, ਉਹ ਗਾਜਰਾਂ ਦੇ ਜੂਸ ਦੇ ਵਿੱਚ ਮਿਲਾ ਕੇ ਤੁਸੀਂ ਪੀ ਲਓ, ਇਹ ਵੀ ਨੀਂਦ ਲੈਣੇ ਨੂੰ ਵਧੀਆ ਚੀਜ਼ ਹੈਗੀ। ਜਿਹੜੇ ਐਗਜ਼ੀਮਾ ਵਾਸਤੇ ਪੁੱਛਦੇ ਸੀਗੇ, ਇਹਦੇ ਵਿੱਚੋਂ ਤੁਸੀਂ ਨਿੰਬੂ ਦਾ ਰਸ 1 ਚਮਚਾ, ਤੁਲਸੀ ਦਾ ਰਸ 1 ਚਮਚਾ, ਇਹ ਮਿਲਾ ਕੇ ਤੁਸੀਂ ਆਪਣੇ ਲਗਾਉਣਾ ਹੈਗਾ ਜੀ ਉੱਪਰ। ਫਿਰ ਇਹਦੇ ਵਿੱਚੋਂ ਤੁਸੀਂ ਹੜਾਂ ਜਿਹੜੀਆਂ ਹੁੰਦੀਆਂ ਹੜਾਂ, ਉਹ ਤੁਸੀਂ ਆਪਣੇ 1 ਚਮਚਾ ਜਾਂ 1/2 ਚਮਚਾ ਉਹ ਤੁਸੀਂ ਖਾਣਾ ਹੈਗਾ ਜੀ। 1/2 ਚਮਚਾ ਜੇ ਅੱਧਾ ਚਮਚਾ ਲੈਣਾ, 1/2 ਸਵੇਰ ਨੂੰ 1/2 ਸ਼ਾਮ ਨੂੰ ਇਹ ਲੈ ਲਿਆ ਕਰੋ ਜਿਹੜੀ ਹੜਾਂ ਹੁੰਦੀਆਂ। ਨਹੀਂ ਤਾਂ ਫਿਰ ਤਿਰਫਲਾ ਪਾਊਡਰ ਤੁਸੀਂ ਆਪਣੇ 1 ਚਮਚਾ ਤਿਰਫਲੇ ਪਾਊਡਰ ਦਾ, 1 ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਖਾਣਾ ਹੈਗਾ ਜੀ ਤੁਸੀਂ। ਜੇ ਤੁਹਾਡੇ ਅੰਦਰ ਬੋਡੀ ਮਾ ਜਿਹੜੀ ਕੋਈ ਜਰਾਸੀਮ ਹੁੰਦਾ ਇਹਦੇ ਨਾਲ ਮਰ ਜਾਂਦੇ, ਇਹਦੇ ਸਕਿਨ ਨੂੰ ਆਪਣੇ ਖੂਨ ਨੂੰ ਕਲੀਨ ਕਰ ਦਿੰਦਾ ਹੈ, ਇਹ ਤੁਸੀਂ ਲੈਣਾ ਹੈਗਾ ਜੀ। ਨਹੀਂ ਤਾਂ ਜਿਹੜੇ ਅਨਾਰ ਦੇ ਪੱਤੇ ਹੁੰਦੇ ਆ ਉਹਨਾਂ ਨੂੰ ਸੁਕਾ ਕੇ ਤੇ ਇਹਦਾ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਨਹੀਂ ਤੁਸੀਂ ਲੈ ਸਕਦੇ ਹੈਗੇ ਰਾਲ 10 ਗ੍ਰਾਮ, ਗੰਧਕ 10 ਗ੍ਰਾਮ, ਸੁਹਾਗਾ 10 ਗ੍ਰਾਮ। ਇਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਪੀ ਕੇ ਰੱਖ ਲੈਣਾ ਹੈਗਾ। ਉਹਨੂੰ ਫਿਰ ਉਹਨਾਂ ਤੁਸੀਂ ਯੂਜ਼ ਕਰਨਾ ਜਿੰਨੀ ਸਾਰੀ ਜਗ੍ਹਾ ਹੈਗੀ ਥੋੜ੍ਹੀ ਜਿਹੀ 1 ਚਮਚਾ ਜਾਂ 1/2 ਚਮਚਾ ਪਾਊਡਰ ਦਾ ਲੈ ਕੇ ਉਹਦੇ ਵਿੱਚੋਂ ਨਿੰਬੂ ਜਾਂ ਨਿਚੋੜ ਕੇ ਉਹਦੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾਉਣਾ ਹੈਗਾ ਜੀ। ਜਾਂ ਫਿਰ ਤੁਸੀਂ ਆਪਣੇ ਤਾਰਪੀਨ ਦਾ ਤੇਲ ਲੈਣਾ ਹੈਗਾ, ਟਰਪੰਟਾਈਨ ਆਇਲ 24 ਗ੍ਰਾਮ ਤੇ 12 ਗ੍ਰਾਮ ਵਿੱਚੋਂ ਪਾਉਣਾ ਹੈਗਾ ਮਸ਼ਕਪੂਰ, ਤੇ ਇਹਦੇ ਖੋਲ ਕੇ ਫਿਰ ਕਿਊ ਟਿਪ ਨਾਲ ਤੁਸੀਂ ਆਪਣੇ ਜਿੱਥੇ ਸਾਰਾ ਹੈਗਾ ਐਗਜ਼ੀਮਾ ਉੱਥੇ ਤੁਸੀਂ ਆਪਣੇ ਲਗਾ ਸਕਦੇ ਹੈਗੇ। ਫਿਰ ਨਹੀਂ ਤਾਂ ਜਿਹੜੀ ਬੜੀ ਹਾੜਾਂ ਹੁੰਦੀਆਂ ਪੀਲੀਆਂ ਉਹਨਾਂ ਨੂੰ ਆਪਣੇ ਸਿਰਕੇ ਵਾਂ ਭਿਓ ਕੇ ਰੱਖ ਦੇਣਾ ਹੈਗਾ ਥੋੜ੍ਹਾ ਜਿਹਾ, ਫਿਰ ਉਹਨੂੰ ਘਸਾ ਕੇ ਉਹਦਾ ਲੇਪ ਜਿਹਾ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ ਇਹਦੇ ਵਿੱਚ। ਇਹ ਕਰਕੇ ਜੈਸਮੀਨ ਦਾ ਤੇਲ ਵੀ ਤੁਸੀਂ ਲਗਾ ਸਕਦੇ ਹੈਗੇ ਇਹਦੇ ਵਿੱਚੋਂ ਜੀ, ਉਹ ਵੀ ਚੰਗਾ ਰਹਿੰਦਾ ਹੈਗਾ। ਜੈਸਮੀਨ ਦਾ ਤੇਲ ਤੇ ਔਲੇ ਦਾ ਤੇਲ ਔਲੇ ਦਾ ਰਸ, ਇਹ ਦੋਏ ਮਿਕਸ ਕਰਕੇ ਚਮਚਾ ਉਹ ਲੈ ਲਿਆ, ਚਮਚਾ ਉਹ ਲੈ ਲਿਆ, ਉਹ ਮਿਕਸ ਕਰਕੇ ਲਗਾ ਦਿਓ, ਇਹ ਵੀ ਆਪਣੇ ਠੀਕ ਰਹਿੰਦਾ ਹੈਗਾ। ਨਹੀਂ ਤਾਂ ਜਿਹੜਾ ਘਾਹ ਹੁੰਦਾ ਜੀ ਆਪਣੇ ਬਾਹਰ ਘਾਹ ਹੁੰਦਾ ਜਿਹੜਾ, ਉਹਦਾ ਹੀ ਜੂਸ ਜਿਹਾ ਕੱਢ ਕੇ ਥੋੜ੍ਹਾ ਜਿਹਾ ਉਹਦੇ ਵਿੱਚੋਂ ਤਿਲਾਂ ਦੇ ਤੇਲ ਦੇ ਵਿੱਚੋਂ ਤੁਸੀਂ ਆਪਣੇ ਉਹਨੂੰ ਉਬਾਲ ਲੈਣਾ ਹੈਗਾ। ਜਦੋਂ ਐਨ ਕੜ ਕਰਨੇ ਤੇ ਬੰਦ ਹੋ ਜਾਵੇ ਉਹ ਆਪਣੇ ਫਿਰ ਉਹ ਵੀ ਤੇਲ ਤੁਸੀਂ ਆਪਣੇ ਲਗਾ ਸਕਦੇ ਹੈਗੇ। ਤਿਲਾਂ ਦਾ ਤੇਲ ਤੇ ਆਪਣੇ ਘਾਹ ਦਾ ਜੂਸ ਜਿਹਾ ਕੱਢ ਕੇ ਬਰਾਬਰ ਲੈ ਲੈਣਾ ਹੈਗਾ, 2 ਚੀਜ਼ਾਂ ਉਹਦੇ ਨਾਲ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ। ਜਿਹੜੇ ਹੱਥਾਂ ਪੈਰਾਂ ਵਿੱਚ ਜਲਨ ਕਹਿੰਦੇ ਸੀਗੇ ਉਹ ਸ਼ਤਾਵਰ ਲੈਣੀ ਹੈਗੀ ਤੇ ਮਿਸ਼ਰੀ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਖਾ ਲਿਆ ਕਰੋ ਰੋਜ਼। ਨਹੀਂ ਤਾਂ ਫਿਰ ਆਲੂ ਬੁਖਾਰਾ ਲੈ ਸਕਦੇ ਹੈਗੇ, ਇਹਦੇ ਵਿੱਚ ਚੰਗਾ ਰਹਿੰਦਾ ਹੈਗਾ। ਤੇ ਨਹੀਂ ਤਾਂ ਇਮਲੀ ਦੀ ਚਟਨੀ ਜਿਹੜੀ ਹੁੰਦੀ ਹੈ ਉਹ ਵੀ ਆਪਣੇ 1 ਚਮਚਾ ਘੋਲ ਕੇ ਪਾਣੀ ਨਾਲ ਪੀ ਲਿਆ ਕਰੋ। ਫਿਰ ਨਹੀਂ ਤਾਂ ਫਿਰ ਕਲੌਂਜੀ ਤੇ ਅਲਸੀ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਖਾ ਸਕਦੇ ਹੈਗੇ। ਫਿਰ ਨਹੀਂ ਤਾਂ ਸੌਂਫ, ਧਨੀਆ, ਮਿਸ਼ਰੀ ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਦੁਪਹਿਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾ ਲਿਆ ਕਰੋ ਜਿਹਦੇ ਹੱਥ ਪੈਰ ਜਲਦੇ ਹੈਗੇ। ਤੇ ਔਲੇ ਦਾ ਮੁਰੱਬਾ ਖਾ ਸਕਦੇ ਹੈਗੇ ਇਹਦੇ ਵਿੱਚੋਂ, ਉਹ ਤੁਸੀਂ ਲੈ ਲਿਆ ਕਰੋ। ਗੁਲਕੰਦ ਬਣਿਆ ਬਣਾਇਆ ਮਿਲ ਜਾਂਦਾ ਹੈਗਾ, ਇਹ 2 ਚਮਚੇ ਖਾ ਲਓ ਗਲੇ, ਇਹਦੇ ਨਾਲ ਕਬਜ਼ ਦੂਰ ਹੋ ਜੂਗੀ, ਖੂਨ ਸਾਫ਼ ਹੋ ਜਾਂਦਾ ਹੈਗਾ ਇਹਦੇ ਨਾਲ। ਗਲੇ ਹੱਥਾਂ ਪੈਰਾਂ ਮਾ ਜਿਹੜੀ ਬੋਡੀ ਮਾ ਗਰਮੀ ਹੁੰਦੀ ਉਹ ਨਿਕਲ ਜਾਂਦੀ ਹੈਗੀ ਇਹਦੇ ਨਾਲ। ਫਿਰ ਪੈਰਾਂ ਦੇ ਵਿੱਚੋਂ ਤੁਸੀਂ ਚਮੇਲੀ ਦੇ ਤੇਲ ਦੀ, ਜੈਸਮੀਨ ਆਇਲ ਦੀ ਮਾਲਿਸ਼ ਕਰ ਸਕਦੇ ਹੈਗੇ ਪੈਰਾਂ 'ਚ, ਇਹਦੇ ਨਾਲ ਵੀ ਆਪਣੇ ਗਰਮੀ ਨਿਕਲ ਜਾਂਦੀ ਹੈ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਆਪਣੇ ਹੋ ਗਏ ਟਾਈਮ? ਹਾਂਜੀ, ਥੋੜ੍ਹੇ ਮਿੰਟ ਪਏ ਅਜੇ। ਚਲੋ, ਜਿਹੜੇ ਕਹਿੰਦੇ ਸੀਗੇ ਵੀ ਚਿੱਟੇ ਜਿਹੇ ਦਾਗ ਪੈਂਦੇ ਹੈਗੇ ਸਰੀਰ ਦੇ ਉੱਤੇ ਜਿਸ ਤਰ੍ਹਾਂ ਫਲਵੈਰੀ ਮੰਗਰਾਂ ਦੀ, ਉਹ ਤਾਂ ਉਹਨੇ 2 ਖਰੋਟੇ ਖਾ ਲਏ ਕਰੇ ਜੀ ਰੋਜ਼,
ਉਹ ਵੀ ਚੰਗਾ ਰਹੂਗਾ। ਅਖਰੋਟ ਫਿਰ ਫਿਗ, ਜਿਹੜਾ ਅੰਜੀਰ ਦਾ ਦਰਖਤ ਹੁੰਦਾ ਇੱਥੇ, ਉਹਦੇ ਪੱਤਿਆਂ ਦਾ ਰਸ ਕੱਢ ਕੇ ਤੁਸੀਂ ਆਪਣੇ ਲਗਾ ਦਿਓ, ਉਹਦੇ ਨਾਲ ਵੀ ਇਹ ਰੁਕ ਜਾਂਦੀ ਹੈ ਚੀਜ਼। ਅੰਜੀਰ ਦੇ, ਫਿਗ ਦੇ ਪੱਤਿਆਂ ਦੇ, ਦਰਖਤ ਦਾ ਪੱਤਿਆਂ ਦਾ ਰਸ ਕੱਢ ਕੇ ਉਹ ਲਗਾ ਸਕਦੇ। ਨਹੀਂ ਤਾਂ ਇਹਦੇ ਵਿੱਚੋਂ ਤੁਸੀਂ ਜੇ ਤੁੰਮਾ ਥਾਰੇ ਹੈ ਤਾਂ ਤੁੰਮੇ ਦੀ ਚਟਨੀ ਜੀ ਬਣਾ ਕੇ ਭਾਵੇਂ ਲਗਾ ਦੇ ਕਰੋ, ਪੇਸਟ ਜਿਹਾ ਬਣਾ ਕੇ। ਫਿਰ ਨਹੀਂ ਤਾਂ ਬਣੀ ਬਣਾਈ ਟਿਊਬ ਮਿਲਦੀ ਹੈਗੀ, ELOCON, ELOCON, ਇਹ ਤੁਸੀਂ ਲਗਾ ਸਕਦੇ ਹੈਗੇ ਇਹਦੇ ਉੱਤੇ ਜੀ। ਨਹੀਂ ਤਾਂ ਜਿਹੜਾ ਬਾਥੂ ਹੁੰਦਾ ਬਾਹਰ, ਬਾਥੂ, ਉਹ ਤੁਸੀਂ ਉਹਨੇ ਤਿਲਾਂ ਦਾ ਤੇਲ ਲੈਣਾ ਹੈਗਾ 250 ਗ੍ਰਾਮ, ਤੇ ਉਸ 'ਤੇ ਜਿੰਨਾ ਤੁਸੀਂ ਤੇਲ ਲਿਆ, ਜੇ 250 ਗ੍ਰਾਮ ਤਿਲਾਂ ਦਾ ਤੇਲ ਲਿਆ, 1 ਕਿਲੋ ਤੁਸੀਂ ਆਪਣੇ ਬਾਥੂ ਦਾ ਰਸ ਲੈਣਾ ਹੈਗਾ। ਇਹਨੂੰ ਫਿਰ ਹੌਲੀ ਹੌਲੀ ਅੱਗ 'ਤੇ ਪਕਾਉਣਾ ਹੈਗਾ ਜੀ। ਜਾਂ ਇਕੱਲਾ ਤੇਲ ਰਹਿ ਜਾਵੇ, ਉਹ ਤੁਸੀਂ ਉਹਦੀ ਜਿੱਥੇ ਦਾਗ ਸਾਰੇ ਪਏ ਹੋਏ ਹੈਗੇ, ਉਹ ਤੇਲ ਦੀ ਉੱਥੇ ਮਾਲਿਸ਼ ਕਰਨੀ ਹੈਗੀ ਇਹਦੇ 'ਚ। ਬਸ ਚਲੋ ਜੀ, ਫਿਰ ਬਾਕੀ ਅਗਲੇ ਵੀਕ ਸਹੀ। ਠੀਕ ਹੈ ਜੀ, ਥੈਂਕ ਯੂ ਜੀ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਤਾਂ ਪ੍ਰੋਗਰਾਮ ਦੀ ਇੱਥੇ ਜਿਹੜਾ ਉਹ ਸਮਾਪਤੀ ਹੈ। ਜਾਣ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ ਹਰਦੀਪ ਧੌਂਸੀ ਸੈਕਰਾਮੈਂਟੋ, ਕਿਰਨ ਕਮਲ ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਿਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋ, ਮੂਸ਼ੀਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ, ਸੁਰਜੀਤ ਕੌਰ ਐਸਕਲੋਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਹੁਣ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ।